ਸੋ ਕਈ ਵਾਰੀ ਆਪਾਂ ਨੂੰ ਇਹ ਸਵਾਲ ਪੁੱਛਿਆ ਵੀ ਜਾਂਦਾ ਆ, ਕਈਆਂ ਨੇ ਪੁੱਛਿਆ ਵੀ ਆ ਵੀ ਜਿੱਦਾਂ ਤੁਸੀਂ ਕਿਹਾ ਵੀ ਮਿਨੀਮਮ 20 ਘੰਟੇ ਕੰਮ ਕਰਦੇ ਆ। ਚਲੋ ਇਹ ਕੋਈ ਲਿਖੀ ਛਿਪੀ ਗੱਲ ਨਹੀਂ ਆ ਵੀ ਜਦੋਂ ਇਦਾਂ R1 ਦੇ ਉੱਤੇ ਅਪਲਾਈ ਕੀਤਾ ਹੁੰਦਾ ਵੀ ਉਹਨਾਂ ਦੀ ਕਿੰਨੀ ਕੁ ਜਿਹੜੀ ਤਨਖਾਹ ਹੁੰਦੀ ਹੈ, ਇੱਕ ਬੜਾ ਵੱਡਾ ਮੈਟਰ ਜਿਹੜਾ ਕਮਿਊਨਿਟੀ ਦੇ ਇਨਸਾਈਡ ਚੱਲਦਾ ਰਹਿੰਦਾ ਆ। ਫਿਰ ਕਦੀ ਕੋਈ ਨਾਲ ਊਬਰ ਚਲਾ ਰਿਹਾ ਆ, ਕੋਈ ਕੁਛ ਹੋਰ ਕਰ ਰਿਹਾ ਆ, ਕੀ ਇਹ ਲੀਗਲੀ ਜਿਹੜਾ ਅਲਾਉਡ ਹੁੰਦਾ ਆ? ਨਹੀਂ ਜੀ, ਬਿਲਕੁਲ ਅਲਾਉਡ ਨਹੀਂ ਹੁੰਦਾ। ਜਿੱਦਾਂ ਦੱਸਿਆ ਕਿ ਜੋ ਲਿਖਿਆ ਉਹਦੇ ਵਿੱਚ ਪਟੀਸ਼ਨ 'ਚ ਉਹੀ ਕਰਨਾ। ਜਿਹੜੇ ਵੀਜ਼ੇ ਵਾਲੇ ਲੋਕ ਆ, ਅਮਰੀਕਾ ਇੱਦਾਂ ਦਾ ਨਹੀਂ, ਖੁੱਲੀ ਕੰਟਰੀ ਨਹੀਂ ਕਿ ਇੱਥੇ ਇੱਕ ਵਾਰੀ ਆ ਗਿਆ ਬੰਦਾ ਤੇ ਸਾਈਡ ਤੇ ਜੋ ਮਰਜ਼ੀ ਕਰੀ ਜਾਵੇ। ਹਰੇਕ ਵੀਜ਼ੇ ਦੀਆਂ, ਸਟੂਡੈਂਟ ਹੋ ਗਿਆ, ਭਾਵੇਂ H1B ਹੋ ਗਿਆ, ਭਾਵੇਂ R1 ਹੋ ਗਿਆ, ਇਹਦੀਆਂ ਆਪਣੀਆਂ ਸ਼ਰਤਾਂ ਇਮੀਗ੍ਰੇਸ਼ਨ ਨੂੰ ਦੱਸਿਆ ਹੋਇਆ ਕਿ ਆਹ ਕੰਮ ਬੰਦੇ ਨੇ ਕਰਨਾ, ਬੰਦਾ ਉਹੀ ਕੰਮ ਕਰ ਸਕਦਾ, ਨਾਲ ਸਾਈਡ ਤੇ ਕੁਛ ਨਹੀਂ ਕਰ ਸਕਦਾ। ਤੇ ਸੈਲਰੀ ਬਾਰੇ ਕਾਫੀ ਜਿਹੜੀ ਚੇਂਜਸ ਇਹਨਾਂ ਨੇ ਕੀਤੀਆਂ, ਜਿਹੜੀਆਂ ਕਿ ਹੁਣ ਡਿਸਕਸ ਕਰਾਂਗੇ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ। ਠੀਕ ਤੇ ਹੈ, ਓਕੇ। ਜਿਹੜਾ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਜੋ ਵੀਜ਼ੇ 'ਚ ਲਿਖਿਆ ਉਹੀ ਬੰਦਾ ਕਰ ਸਕਦਾ, ਨਾ ਤੋਂ ਸੱਜੇ ਖੱਬੇ ਕੁਛ ਨਹੀਂ ਕਰ ਸਕਦਾ ਹੋਰ। ਇਹ ਯੂਜਲੀ ਇਹਦਾ ਪ੍ਰੋਸੈਸ ਕਿੰਨੇ ਕੁ ਵਕਤ ਦਾ ਹੁੰਦਾ ਆ? ਸੋ ਇਹਦਾ ਜਿਹੜਾ ਗ੍ਰੀਨ ਕਾਰਡ ਵੱਲ ਨੂੰ, ਗ੍ਰੀਨ ਕਾਰਡ ਨੂੰ ਤਾਂ ਦੇਖੋ, ਸੋ ਜਿਹੜਾ ਰਿਲੀਜੀਅਸ ਵਰਕਰ ਦਾ ਵੀਜ਼ਾ ਨਾ, ਇਹ ਤੁਹਾਨੂੰ 5 ਸਾਲ ਲਈ ਮਿਲਦਾ ਮੈਕਸਿਮਮ। ਸੋ 5 ਸਾਲਾਂ ਦੇ ਵਿੱਚ ਤੁਸੀਂ ਹੀਲਾ ਵਸੀਲਾ ਕਰਨਾ ਕਿ ਗ੍ਰੀਨ ਕਾਰਡ ਤੁਹਾਡਾ ਫਾਈਲ ਕਰ ਦੇਵੇ ਗੁਰਦੁਆਰਾ। ਠੀਕ ਹੈ। ਉਹ ਅੱਬਲ ਤਾਂ ਇਹੀ ਹੈ ਕਿ ਬਿਲਕੁਲ ਐਂਡ ਤੱਕ ਕਈ ਵਾਰੀ ਲੋਕੀ ਲਟਕੇ ਰਹਿੰਦੇ ਆ, ਬਾਅਦ ਚ ਗ੍ਰੀਨ ਕਾਰਡ ਫਾਈਲ ਨਹੀਂ ਹੁੰਦਾ, ਟਾਈਮ ਉਹਨਾਂ ਦਾ ਖਤਮ ਹੋ ਜਾਂਦਾ 5 ਸਾਲ ਵਾਲਾ। ਸੋ ਮੇਰੀ ਮੈਂ ਤਾਂ ਹੁਣ ਜੇ ਤੁਸੀਂ ਪੁੱਛੋਗੇ ਕਦੋਂ ਸਹੀ ਟਾਈਮ ਆ, ਉਹ ਇਹੀ ਹੈ ਕਿ ਦੂਜੇ ਇੱਕ ਸਾਲ ਜਾ ਕੇ ਤੁਸੀਂ ਗੁਰਦੁਆਰਿਆਂ ਨੂੰ ਕਹਿਣਾ ਸ਼ੁਰੂ ਕਰੋ ਕਿ ਉਹ ਤੁਹਾਡਾ ਗ੍ਰੀਨ ਕਾਰਡ ਫਾਈਲ ਕਰਨ, ਤਾਂ ਕਿ ਜੇ ਕੋਈ ਪ੍ਰੋਬਲਮ ਹੋ ਜਾਵੇ, ਕਿਉਂਕਿ 2-3 ਸਾਲ ਘੱਟੋ ਘੱਟ ਪ੍ਰੋਸੈਸ ਜਿਹੜਾ ਲੱਗਦਾ, ਪ੍ਰੋਬਲਮ ਦਾ ਵੀ ਪਤਾ ਆਉਂਦਾ, ਤੇ ਤੁਹਾਡੇ ਕੋਲ ਜਿਹੜਾ ਟਾਈਮ ਆ ਉਹ ਬਚਿਆ ਹੋਵੇ। ਸੋ ਕਈ ਵਾਰੀ ਲੋਕੀ ਕਰਦੇ ਬਿਲਕੁਲ ਚੌਥੇ ਸਾਲ 5ਵੇਂ ਸਾਲ ਜਾ ਕੇ ਫਾਈਲ ਕਰਦੇ ਆ, ਤੇ ਜਦੋਂ ਫਾਈਲ ਕਰਦੇ ਆ ਤੇ ਉਹ ਬਿਲਕੁਲ ਜਿਹੜੀ ਜਾਨ ਉਹਨਾਂ ਦੀ ਫਿਰ ਲਟਕੀ ਰਹਿੰਦੀ ਆ ਕਿ 5 ਸਾਲ ਉਹਨਾਂ ਦੇ ਹੁਣ ਮੁੱਕ ਗਏ ਤੇ ਗ੍ਰੀਨ ਕਾਰਡ ਵੀ ਉਧਰੋਂ ਆਇਆ ਨਹੀਂ, ਰਿਜੈਕਟ ਹੋ ਗਿਆ, ਤੇ ਫਿਰ ਕਾਫੀ ਲੋਕਾਂ ਨੂੰ ਆਪਣਾ ਜਿਹੜਾ ਬੋਰੀਆ ਬਿਸਤਰਾ ਉਹ ਪੈਕ ਕਰਨਾ ਪੈਂਦਾ। ਠੀਕ ਹੈ, ਠੀਕ ਹੈ। ਨਹੀਂ ਫਿਰ ਹਾਂ, ਫਿਰ ਜਿਹੜੀ ਉਹ ਪ੍ਰੋਬਲਮ ਇਸ ਚੀਜ਼ ਦੇ ਵਿੱਚ ਆ ਜਾਂਦੀ ਆ। ਹੁਣ ਚਲੋ ਇਹ ਆਪਾਂ ਇੱਕ ਗੁਰਦੁਆਰੇ ਦੇ ਪੱਖ ਤੋਂ ਆ, ਹੁਣ ਮੰਦਿਰ ਵੀ ਆ, ਮਸਜਿਦ ਵੀ ਆ, ਜਿਹੜੇ ਚਰਚ ਵੀ ਆ, ਉਹ ਸਾਰੇ ਜਾਣੇ ਇਸ ਦੇ ਅੰਡਰ ਜਿਹੜੇ ਉਹ ਆ ਜਾਂਦੇ ਆ। ਕਿਹੜੀਆਂ ਜਿਹੜੀਆਂ ਡਿਊਟੀਜ਼ ਆ ਉਸ ਨੂੰ ਇਸ ਦੇ ਲਈ ਕੁਆਲੀਫਾਈ ਕਰਦਾ ਆ? ਆਪਾਂ ਜਿੱਦਾਂ ਤੁਸੀਂ ਸ਼ਬਦ ਵਰਤਿਆ ਵੀ ਮਿਨਿਸਟਰ, ਰਿਲੀਜੀਅਸ ਆਕੂਪੇਸ਼ਨ ਜਾਂ ਰਿਲੀਜੀਅਸ ਵੋਕੇਸ਼ਨ, ਇਹਨਾਂ 'ਚ ਕੀ ਫਰਕ ਹੁੰਦਾ ਹੈ? ਜੀ ਬਿਲਕੁਲ। ਸੋ ਇਹ ਵੀ ਇੱਕ ਆਪਾਂ ਪ੍ਰੋਬਲਮ ਦੇਖੀ ਆ ਕਿ ਹੁਣ ਜਿੱਦਾਂ ਜਿਹੜੇ ਕੇਸ ਆਉਂਦੇ ਸੀਗੇ ਨਾ, ਪ੍ਰੋਬਲਮ ਕੇਸ, ਤਾਂ ਪ੍ਰੋਬਲਮ ਕੇਸ ਕਿਉਂ ਕਹਿੰਦਾ, ਕਿਉਂਕਿ ਕਾਫੀ ਕੰਮ ਇਹ ਸੌਖਾ ਹੋ ਜਾਂਦਾ ਇੱਕ ਵਾਰੀ ਜਿੱਦਾਂ ਲਾਅ ਸੈਟਲ ਹੋ ਜਾਵੇ। ਆਪ ਹੀ ਜਿੱਦਾਂ ਲੋਕੀ ਕਾਪੀ ਕਰਕੇ ਵੀ ਬਣਾ ਕੇ ਫਾਈਲ ਕਰ ਸਕਦੇ ਆ, ਕੋਈ ਪ੍ਰੋਬਲਮ ਨਹੀਂ, ਐਡਾ ਕੋਈ ਔਖਾ ਵੀਜ਼ਾ ਨਹੀਂ ਹੈਗਾ। ਤੇ ਕਾਫੀ ਕਮੇਟੀ ਮੈਂਬਰ ਵਗੈਰਾ ਆਪ ਹੀ ਜਿੱਦਾਂ ਫਾਈਲ ਕਰਦੇ ਰਹਿੰਦੇ ਹੈਗੇ ਆ ਨਾ। ਤੇ ਓਬਵੀਅਸਲੀ ਨਾਨ ਪ੍ਰੋਫਿਟ ਆ, ਫਾਈਨੈਂਸ਼ੀਅਲ ਚੈਲੰਜਸ ਵੀ ਹੁੰਦੇ ਆ, ਤੇ ਹਰੇਕ ਪਹਿਲੇ ਦੂਜੇ ਸਾਲ ਉਹਨਾਂ ਨੂੰ ਵਰਕਰ ਹੋਰ ਵੀ ਲੈ ਕੇ ਆਉਣੇ ਪੈਂਦੇ ਆ, ਛੋਟੇ ਵੀ ਕਈ ਗੁਰਦੁਆਰੇ ਹੁੰਦੇ ਆ। ਸੋ ਇੱਕ ਜਿਹੜੀ ਮੇਨ ਆਪਾਂ ਚੀਜ਼ ਦੇਖੀ ਆ ਕਿ ਜਿਹੜੀਆਂ ਜੌਬ ਡਿਊਟੀਜ਼ ਆ, ਉਹ ਉਹਨਾਂ ਨੂੰ ਨਾ ਵਿੱਚ ਡਿਟੇਲ ਦਾ ਨਹੀਂ ਪਤਾ, ਉਹ ਬਸ ਇਹੀ ਹੈ ਕਿ ਇਹਦੀ ਉੱਤੇ ਚੇਪਤੀ, ਉਹਦੀ ਉੱਤੇ ਚੇਪਤੀ, ਸੇਮ ਜਿਹੜਾ 5-6 ਸਾਲ ਜਿਹੜਾ ਉਹੀ ਚੱਲਦਾ ਰਹਿੰਦਾ ਜਦ ਤੱਕ ਪ੍ਰੋਬਲਮ ਨਾ ਆਵੇ ਉਹਨਾਂ ਨੂੰ। ਫਿਰ ਜਦੋਂ ਪ੍ਰੋਬਲਮ ਆਉਂਦੀ ਹੈ, ਫਿਰ ਉਹ ਕਹਿੰਦੇ ਚੱਲ ਹੁਣ ਸਲਾਹ ਮਸ਼ਵਰਾ ਲਈਏ ਕਿ ਕੀ ਚੱਕਰ ਪੈ ਗਿਆ, ਹਨਾ। ਸੋ ਏਦਾਂ ਆ ਕਿ ਇੱਕ ਜੇ ਧਾਰਮਿਕ ਸੰਸਥਾ, ਵੱਡਾ ਗੁਰਦੁਆਰਾ ਜੇ ਹੈਗਾ, ਉਹਦੇ ਵਿੱਚ ਸਿਰਫ ਮਿਨਿਸਟਰ ਹੀ ਨਹੀਂ, ਉਹਦੇ ਵਿੱਚ ਕਈ ਸਾਰੇ ਹੋਰ ਤਰੀਕਿਆਂ ਨਾਲ ਤੁਸੀਂ ਜਿਹੜਾ ਵਰਕਰ ਆ ਉਹਨੂੰ ਕੁਆਲੀਫਾਈ ਕਰ ਸਕਦੇ ਆ। ਤੇ ਜ਼ਰੂਰੀ ਨਹੀਂ ਕਿ ਸਾਰਿਆਂ ਦਾ ਉਹੀ ਕਿ ਮਿਨਿਸਟਰ ਆ ਤੇ ਫਿਰ ਬਾਅਦ ਚ ਜਦੋਂ ਉਹ ਪੁੱਛਣ ਤੇ ਉਹ ਬੰਦਾ ਕੰਮ ਨਹੀਂ ਕਰਦਾ ਕਿ ਪ੍ਰੋਬਲਮ ਚ ਆਵੇ। ਸੋ ਪਹਿਲਾਂ ਹੀ ਉਹਨੂੰ ਸਹੀ ਤਰੀਕੇ ਨਾਲ ਕਲਾਸੀਫਾਈ ਕਰੋ। ਸੋ ਇੱਕ ਤਾਂ ਹੋ ਗਿਆ ਰਿਲੀਜੀਅਸ ਵੋਕੇਸ਼ਨ। ਸੋ ਰਿਲੀਜੀਅਸ ਵੋਕੇਸ਼ਨ ਦਾ ਮਤਲਬ ਉਹਨਾਂ ਦਾ ਇਹ ਹੈਗਾ ਕਿ ਇੱਕ ਐਸਾ ਇਨਸਾਨ ਜਿਹਨੇ ਆਪਣੀ ਜ਼ਿੰਦਗੀ ਸਹੁੰ ਖਾ ਲਈ, ਜਿਹਨੇ ਕਿ ਮੈਂ ਧਰਮ ਦੇ ਨਾਂ ਤੇ ਕਮਿਟ ਕਰਤੀ, ਠੀਕ ਹੈ, ਤੇ ਇਹਦੇ ਵਿੱਚ ਉਹਦਾ ਮਤਲਬ ਵੇ ਆਫ ਲਿਵਿੰਗ ਹੀ ਜਿਹੜਾ ਹੈਗਾ ਉਹ ਧਾਰਮਿਕ ਉਹਨੇ ਡੈਡੀਕੇਟ ਕਰਤਾ। ਹੁਣ ਇਹਦੇ ਵਿੱਚ USCIS ਕੀ ਕਹਿੰਦੀ ਆ ਕਿ ਤੁਸੀਂ ਆਪਣੀ ਜਿਹੜੀ ਤੁਹਾਡੇ ਵਰਕਰ ਆ ਜਾਂ ਤੁਹਾਡੇ ਜਿਹੜੇ ਮੈਂਬਰ ਆ, ਤੁਸੀਂ ਉਹ 'ਚ ਡਿਸਟਿੰਕਸ਼ਨ ਕਰਨੀ ਹੈ ਕਿ ਕਿਹੜੇ ਲੋਕੀ ਜਿਹੜੀ ਆਮ ਸੰਗਤ ਆ ਤੇ ਕਿਹੜੇ ਲੋਕੀ ਇੱਦਾਂ ਦੇ ਆ ਜਿਹੜੇ ਬਿਲਕੁਲ ਹੀ ਜਿਨ੍ਹਾਂ ਨੇ ਸਮਰਪਿਤ ਕਰਤਾ ਆਪਣੇ ਆਪ ਨੂੰ ਧਰਮ ਦੇ ਲਈ। ਸੋ ਐਗਜ਼ਾਮਪਲ ਦੇਵਾਂਗੇ, ਕੋਈ ਜਿੱਦਾਂ ਨਿਹੰਗ ਸਿੰਘ ਆ, ਕਿਸੇ ਦੇ ਵਿੱਚ ਆਪਾਂ ਚਰਚਿਸ ਦੇ ਵਿੱਚ ਆਪਾਂ ਜਿੱਦਾਂ ਐਗਜ਼ਾਮਪਲ ਦੇਵਾਂਗੇ ਕਿ ਨਨਸ ਹੋ ਗਈਆਂ, ਫਾਦਰਸ ਹੋ ਗਏ, ਵਿਆਹ ਨਹੀਂ ਕਰਾਉਂਦੇ, ਉਹਨਾਂ ਨੇ ਰੱਬ ਨੂੰ ਆਪਣੇ ਆਪ ਨੂੰ ਸਮਰਪਿਤ ਕਰਤਾ ਕਿ ਸਾਡੀ ਹੁਣ ਜਿਹੜੀ ਆਪਾਂ ਸਹੁੰ ਖਾ ਲਈ ਹੈ ਕਿ ਆਪਾਂ ਇਸੇ ਤਰੀਕੇ ਨਾਲ ਜਿਹੜਾ ਉਹ ਰਹਿਣਾ। ਸਿੱਖਾਂ ਦੇ ਕੇਸ ਪੂਰਾ ਸਿੱਖ ਰਹਿਤ ਮਰਿਆਦਾ ਦੇ ਤੌਰ ਤੇ
ਹਰੇਕ ਚੀਜ਼ ਜਿਹੜੀ ਰਿਕੁਆਇਰਮੈਂਟ ਆਪਾਂ ਪੂਰੀ ਕਰਨੀ ਹੈ ਨਾ, ਉਹਨੂੰ ਕਹਿੰਦੇ ਆ ਰਿਲੀਜੀਅਸ ਵੋਕੇਸ਼ਨ। ਸੋ ਉਹ ਵਾਲੇ ਜਿਹੜੇ ਲੋਕ ਆ, ਭਾਵੇਂ ਉਹ ਮਿਨਿਸਟਰ ਹੈਗੇ ਆ ਕਿ ਨਹੀਂ ਹੈਗੇ ਆ, ਪਰ ਜੇ ਉਹ ਇਸ ਲੈਵਲ ਦੀ ਉਹਨਾਂ ਦੀ ਕਮਿਟਮੈਂਟ ਹੈਗੀ ਆ ਤੇ ਉਹ ਠੀਕ ਰਿਲੀਜੀਅਸ ਡਿਊਟੀ ਪਰਫਾਰਮ ਕਰ ਰਹੇ ਆ ਤੇ ਉਹ ਆ ਸਕਦੇ ਆ ਐਜ਼ ਅ ਵੋਕੇਸ਼ਨ ਦੇ ਤੌਰ ਤੇ। ਰਿਲੀਜੀਅਸ ਆਕੂਪੇਸ਼ਨ ਦਾ ਮਤਲਬ ਇਹ ਹੋ ਗਿਆ ਕਿ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਕੋਈ ਏਦਾਂ ਨਹੀਂ ਕਿ ਤੁਹਾਡਾ ਕੋਈ ਅਹੁਦਾ ਹੋਣਾ ਚਾਹੀਦਾ ਗੁਰਦੁਆਰੇ ਦੇ ਵਿੱਚ, ਠੀਕ ਹੈ। ਤੇ ਅਹੁਦੇ ਨੂੰ ਨਹੀਂ ਆਪਾਂ ਦੇਖਣਾ, ਆਪਾਂ ਡਿਊਟੀਜ਼ ਨੂੰ ਦੇਖਣਾ ਕਿ ਡਿਊਟੀਜ਼ ਤੁਸੀਂ ਕੀ ਪਰਫਾਰਮ ਕਰਦੇ ਆ। ਤੇ ਡਿਊਟੀਜ਼ ਤੋਂ ਕਹਿਣ ਦਾ ਮਤਲਬ ਉਹਨਾਂ ਦਾ ਇਹ ਹੈ ਕਿ ਟ੍ਰੈਡੀਸ਼ਨਲ ਰਿਲੀਜੀਅਸ ਡਿਊਟੀਜ਼, ਕਿ ਜੇ ਤੁਹਾਡਾ ਉਹਨਾਂ ਨੇ ਰਿਲੀਜੀਅਸ ਵਰਕਰ ਤੁਹਾਨੂੰ ਕਲਾਸੀਫਾਈ ਕੀਤਾ, ਤੁਹਾਨੂੰ ਪ੍ਰੀਚ ਕੀਤਾ, ਗ੍ਰੰਥੀ ਕੀਤਾ, ਜੋ ਵੀ ਤੁਹਾਡਾ ਉਹਨਾਂ ਨੇ ਟਾਈਟਲ ਦਿੱਤਾ, ਆਪਾਂ ਇਹ ਦੇਖਣਾ ਕਿ ਤੁਸੀਂ ਧਾਰਮਿਕ ਡਿਊਟੀਆਂ ਕਰ ਰਹੇ ਆ ਕਿ ਕੁਝ ਹੋਰ ਕਰ ਰਹੇ ਆ। ਜਿਹੜੀਆਂ ਡਿਊਟੀਆਂ ਉਹ ਕਹਿੰਦੇ ਕਿ ਉਹ ਜਿਹੜੀਆਂ ਸਾਰੀਆਂ ਡਿਊਟੀਆਂ, ਉਹਦਾ ਮੇਨ ਮਕਸਦ ਇਹ ਹੋਣਾ ਚਾਹੀਦਾ ਕਿ ਜਿਹੜੀ ਦੂਜੀ ਆਮ ਸੰਗਤ ਜਿਹੜੀ ਆਂਦੀ ਆ, ਉਹਨੂੰ ਉਹ ਕੁਝ ਟੀਚ ਕਰ ਰਹੀ ਆ, ਉਹਨਾਂ ਦੇ ਵਿੱਚ ਧਰਮ ਦਾ ਪ੍ਰਚਾਰ ਕਰ ਰਹੀ ਆ, ਜਾਂ ਉਹਨਾਂ ਦੇ ਵਿੱਚ ਧਰਮ ਨੂੰ ਪ੍ਰਮੋਟ ਕਰ ਰਹੀ ਹੈ। ਸੋ ਉਹ ਕੁਛ ਨਾ ਕੁਛ ਉਹਦੇ ਵਿੱਚ ਟੀਚਿੰਗ ਵਾਲਾ ਐਲੀਮੈਂਟ ਜਿਹੜਾ ਉਹ ਹੋਣਾ ਚਾਹੀਦਾ। ਤੇ ਜਿਹੜਾ ਟੀਚਿੰਗ ਵਾਲਾ ਐਲੀਮੈਂਟ ਆ, ਇਹ ਜਿਹੜਾ ਤੁਹਾਡਾ ਧਰਮ ਆ, ਜਿਹੜਾ ਤੁਹਾਡਾ ਡਿਨੋਮੀਨੇਸ਼ਨ ਆ, ਹੁਣ ਇਹ ਇੰਨਾ ਡੂੰਘੀ ਗੱਲ ਕਿਉਂ ਇਹ ਹੈਗੀ ਆ, ਉਹ ਇਸ ਲਈ ਹੈਗੀ ਆ ਕਿਉਂਕਿ ਫॉर ਐਗਜ਼ਾਮਪਲ ਚਰਚਿਸ ਦੀ ਜੇ ਗੱਲ ਕਰੀਏ ਤੇ ਕਈ ਤਰ੍ਹਾਂ ਦੇ ਉਹਨਾਂ ਦੀ ਪ੍ਰੈਕਟਿਸ ਆ, ਕਈ ਤਰ੍ਹਾਂ ਦੇ ਚਰਚਿਸ ਜਿਹੜੇ ਹੁੰਦੇ ਆ। ਗੁਰਦੁਆਰੇ ਸ਼ਾਇਦ ਏਦਾਂ ਨਹੀਂ ਹੁੰਦੇ, ਕਈ ਵਾਰੀ ਡੇਰੇ ਵਾਲਾ ਬੰਦਾ ਹੋ ਗਿਆ, ਚਰਚ ਵਾਲਾ ਬੰਦਾ ਹੋ ਗਿਆ। ਸੋ ਰਿਲੀਜੀਅਸ ਦੀ ਜਿਹੜੀ ਡੈਫੀਨੇਸ਼ਨ ਉਹ ਸਿਰਫ ਗੁਰਦੁਆਰੇ, ਮੰਦਿਰ, ਮਸਜਿਦ ਤੱਕ ਸੀਮਿਤ ਨਹੀਂ ਹੈਗੀ। ਰਿਲੀਜਨ ਦਾ ਮਤਲਬ ਉਹਨਾਂ ਦਾ ਇਹ ਹੈਗਾ ਕਿ ਜਿਹਨੂੰ ਲੋਕੀ ਫੋਲੋ ਕਰਦੇ ਆ, ਤੇ ਕੋਈ ਵੀ ਜਿਹੜਾ ਸੋ ਅਮਰੀਕਾ ਹਰੇਕ ਚੀਜ਼ ਨੂੰ ਵੈਲਕਮਿੰਗ ਆ। ਹੋ ਸਕਦਾ ਕਿ ਸ਼ਾਇਦ ਕੋਈ ਇਦਾਂ ਦੇ ਧਰਮ, ਇਦਾਂ ਦੇ ਬਾਬੇ, ਇਦਾਂ ਦੇ ਡੇਰੇ ਹੋਣ ਜਿਹਨਾਂ ਨੂੰ ਆਪਾਂ ਪੰਜਾਬ 'ਚ ਕਹਾਂਗੇ ਕਿ ਇਹ ਬੰਦਾ ਪਖੰਡ ਕਰਦਾ ਵਾ, ਪਰ ਜਿਹੜਾ ਅਮਰੀਕਾ ਵਾ ਉਹਦੇ ਵਿੱਚ ਇਦਾਂ ਕਿ ਉਹਨਾਂ ਦੇ ਲਈ ਸਾਰੇ ਜਾਣੇ ਇਕੁਅਲ ਆ। ਉਹਨਾਂ ਦੇ ਲਈ ਡੈਫੀਨੇਸ਼ਨ ਜਿਹੜੀ ਸਭ ਤੋਂ ਪਹਿਲਾਂ, ਜਿੱਦਾਂ ਉਹ ਈਵਨ ਸਿਟੀਜ਼ਨਸ਼ਿਪ ਵੀ ਤੁਸੀਂ ਲੈਣ ਜਾਓ, ਉਹ ਇਹ ਪੁੱਛਦੇ ਆ ਕਿ ਤੂੰ ਕਦੀ ਕਿਸੇ ਬੰਦੇ ਨੂੰ ਉਹਦਾ ਧਰਮ ਪ੍ਰੈਕਟਿਸ ਕਰਨ ਤੋਂ ਰੋਕਿਆ ਤਾਂ ਨਹੀਂ। ਉਹ ਇੱਕ ਫ੍ਰੀ ਕੰਟਰੀ ਹੈ ਹਨਾ। ਤੇ ਇਹਦੇ ਵਿੱਚ ਇਦਾਂ ਕਿ ਉਹ ਕਹਿੰਦੇ ਕਿ ਠੀਕ ਆ, ਜੋ ਤੁਹਾਡਾ ਬਲੀਫ ਆ ਤੁਹਾਡਾ ਬਲੀਫ ਆ, ਜੋ ਕਿਸੇ ਦਾ ਬਲੀਫ ਆ ਉਹ ਕਿਸੇ ਦਾ ਬਲੀਫ ਆ, ਤੇ ਤੁਸੀਂ ਉਹਨੂੰ ਨਹੀਂ ਚੈਲੰਜ ਕਰ ਸਕਦੇ ਕਿ ਇਹ ਰਿਲੀਜਨ ਹੈ ਕਿ ਇਹ ਰਿਲੀਜਨ ਨਹੀਂ ਹੈਗਾ ਹਨਾ। ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜੀ ਰਿਲੀਜਨ ਦੀ ਡੈਫੀਨੇਸ਼ਨ ਆ ਉਹ ਬੜੀ ਵਾਈਡ ਹੈਗੀ ਆ। ਇਹਨਾਂ ਦੇ ਲਈ ਕੋਈ ਇਦਾਂ ਨਹੀਂ ਹੈਗਾ ਕਿ ਇੱਕ ਧਰਮ ਦੂਜੇ ਧਰਮ ਤੋਂ ਉੱਪਰ ਆ। ਇਹਨਾਂ ਦੇ ਲਈ ਸਾਰੇ ਹੀ ਬਰਾਬਰ ਆ, ਭਾਵੇਂ ਉਹ ਨਵਾਂ ਰਿਲੀਜਨ ਵੀ ਬਣ ਕੇ ਕਿਉਂ ਨਾ ਆਵੇ। ਇਹ ਉਹਨੂੰ ਵੀ ਜਿਹੜਾ ਵੀਜ਼ੇ ਆ ਜਿਹੜੇ ਸਾਰੇ ਦੇਉਗੇ, ਪ੍ਰੋਵਾਈਡਡ ਉਹ ਪ੍ਰੂਵ ਕਰ ਦੇਣ ਕਿ ਉਹਦੇ ਵਿੱਚ ਕੋਈ ਟੀਚਿੰਗ ਦਾ ਐਲੀਮੈਂਟ ਆ ਜਾਂ ਕੋਈ ਲੋਕਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਆ ਧਾਰਮਿਕ ਲੈਵਲ ਤੇ। ਠੀਕ ਹੈ। ਸੋ ਇਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਰਿਲੀਜੀਅਸ ਆਕੂਪੇਸ਼ਨ ਦੇ ਵਿੱਚ ਤੁਸੀਂ ਐਡਮਿਨਿਸਟ੍ਰੇਟਿਵ ਡਿਊਟੀਜ਼ ਜਿਹੜੀਆਂ ਹੈਗੀਆਂ, ਸਾਫ਼ ਸਫਾਈ ਵਾਲੀਆਂ, ਉੱਦਾਂ ਦੇ ਜਿਹੜੇ ਕੰਮ ਆ ਉਹ ਨਹੀਂ ਤੁਸੀਂ ਇਨਕਲੂਡ ਕਰ ਸਕਦੇ। ਤੁਸੀਂ ਇੱਦਾਂ ਦੀਆਂ ਚੀਜ਼ਾਂ ਇਨਕਲੂਡ ਕਰ ਸਕਦੇ ਹੋ ਜਿਹੜੀਆਂ ਕਿ ਐਜ਼ ਅ ਰਿਲੀਜੀਅਸ ਫੰਕਸ਼ਨ ਤੁਹਾਡੇ ਪਰਫਾਰਮ ਕਰਦੇ ਹੋਏ ਐਜ਼ ਅ ਪਾਰਟ ਉਹਦਾ ਉਹ ਹੈਗਾ। ਸੋ ਫॉर ਐਗਜ਼ਾਮਪਲ ਲੰਗਰ ਦੀਆਂ ਡਿਊਟੀਜ਼ ਹੈਗੀਆਂ, ਉਹਨੂੰ ਤੁਸੀਂ ਕਿੱਦਾਂ ਕਲਾਸੀਫਾਈ ਕਰਦੇ ਆ, ਉਹ ਇਹ ਡਿਊਟੀਜ਼ ਦੇ ਵਿੱਚ ਆ ਸਕਦੀਆਂ, ਡਿਪੈਂਡਿੰਗ ਤੁਸੀਂ ਉਹਦਾ ਧਰਮ ਦੇ ਨਾਲ ਕਿੱਦਾਂ ਲਿੰਕ ਤੁਸੀਂ ਜਿਹੜਾ ਉਹ ਜੋੜਦੇ ਆ ਹਨਾ। ਤੇ ਫॉर ਐਗਜ਼ਾਮਪਲ ਬੰਦਾ ਕੜਾਹ ਪ੍ਰਸ਼ਾਦ ਜਿਹੜਾ ਵੰਡ ਰਿਹਾ ਉੱਥੇ ਗੁਰਦੁਆਰੇ 'ਚ ਬੈਠਾ, ਉਹ ਐਡਮਿਨਿਸਟ੍ਰੇਟਿਵ ਡਿਊਟੀ ਆ, ਪਰ ਉਹ ਧਰਮ ਦੇ ਨਾਲ ਸੰਬੰਧ ਰੱਖਦੀ ਹੈ। ਜੇ ਉਹਨੂੰ ਉਹ ਕੁਐਸਚਨ ਕਰਨ ਕਿ ਕਿੱਦਾਂ, ਤੁਸੀਂ ਉਹਨੂੰ ਐਕਸਪਲੇਨ ਕਰ ਸਕਦੇ ਆ ਕਿ ਸਾਡਾ ਰਿਲੀਜਨ ਇਹ ਆ, ਤੇ ਸੈਟਅਪ ਐਕਸਪਲੇਨ ਕਰ ਸਕਦੇ ਆ। ਸੋ ਜੋ ਵੀ ਡਿਊਟੀਜ਼ ਤੁਸੀਂ ਮੈਂਸ਼ਨ ਕਰੋ, ਐਜ਼ ਲੌਂਗ ਐਜ਼ ਉਹਦਾ ਧਰਮ ਦੇ ਨਾਲ ਗੱਤਕਾ ਕੋਈ ਸਿਖਾ ਰਿਹਾ ਹੈ ਨਾ, ਉਹ ਸਾਰੀਆਂ ਚੀਜ਼ਾਂ ਟੀਚਿੰਗ ਆ ਇੱਕ, ਪਰ ਉਹ ਸਿਰਫ ਇੱਕ ਸਪੋਰਟਸ ਨਹੀਂ ਹੈਗੀ, ਉਹਦਾ ਇੱਕ ਧਾਰਮਿਕ ਸਿਗਨੀਫੀਕੈਂਸ ਹੈਗਾ, ਸਿੱਖ ਰਿਲੀਜਨ ਦੇ ਨਾਲ ਸਿਗਨੀਫੀਕੈਂਸ ਹੈਗਾ। ਸੋ ਤੁਸੀਂ ਇੱਦਾਂ ਜਿਹੜੇ ਟੀਚਰਸ ਆ ਸਾਰੇ, ਉਹ ਵੀ ਤੁਸੀਂ ਜਿਹੜੇ ਆ ਬੁਲਾ ਸਕਦੇ ਆ, ਐਜ਼ ਲੌਂਗ ਐਜ਼ ਤੁਸੀਂ ਲਿੰਕ ਕਰ ਸਕੋ। ਤੇ ਫਿਰ ਆਖਰੀ ਕੈਟੇਗਰੀ ਤਾਂ ਇਹਦੇ ਵਿੱਚ ਉਹੀ ਮਿਨਿਸਟਰ ਵਾਲੀ ਬਣਦੀ ਆ। ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਮਿਨਿਸਟਰ ਉਹੀ ਜਿਹੜਾ ਬੰਦਾ ਪ੍ਰੀਚਰ ਹੁੰਦਾ ਤੇ ਨਾਰਮਲੀ ਉਹ ਪਾਠ ਪੂਜਾ ਪਾਠ ਕਰਦਾ, ਪੜ੍ਹਦਾ, ਇੰਟਰਪ੍ਰੇਟ ਕਰਦਾ ਗ੍ਰੰਥ, ਉਹਨੂੰ ਇਹ ਮਿਨਿਸਟਰ ਕਹਿੰਦੇ ਆ।